ਕਿਵੇਂ ਲੱਗਦਾ ਆਪਣੇ ਘਰ ਆ ਕੇ ਮਾਂ ਪਿਓ ਨੂੰ? ਬਹੁਤ ਵਧੀਆ ਲੱਗ ਰਿਹਾ, ਬਹੁਤ ਖੁਸ਼ੀ ਹੋ ਰਹੀ ਆਪਣੇ ਮਾਂ ਪਿਓ ਕੋਲ। ਤੇ ਮੈਂ ਛੋਟੇ ਭਰਾ ਨਾਲ ਲੜ ਪਿਆ, ਕੋਈ ਜਿੱਦਾਂ ਮਾੜੀ ਮੋਟੀ ਗੱਲ ਤੇ ਲੜ ਪਏ ਸੀ ਤੇ ਵਾਲਾ ਸਾਹਿਬ ਨੇ ਮੈਨੂੰ ਡਾਂਟਿਆ, ਬਸ ਉਹੀ ਗੁੱਸੇ 'ਚ ਪਤਾ ਹੀ ਨਹੀਂ ਲੱਗਿਆ, ਮੈਂ ਉੱਧਰ ਨਿਕਲ ਗਿਆ। ਖਾਣ ਪੀਣ ਨੂੰ ਦੇਖੋ ਜੀ, ਜਿਹੋ ਜਿਹਾ ਸਾਰਿਆਂ ਨੂੰ ਮਿਲਦਾ ਸੀ ਉੱਦਾਂ ਹੀ ਚੀਜ਼। ਅੱਛਾ, ਉਹ ਭੈੜਾ ਸਲੂਕ ਤੇ ਨਹੀਂ ਸੀ ਕਰਦੇ? ਨਹੀਂ ਭੈੜਾ ਸਲੂਕ ਨਹੀਂ ਸੀ ਕਰਦੇ। ਅੱਛਾ, ਇਹਦੇ ਵਿੱਚ ਜਦੋਂ ਤੱਕ ਕੇਸ ਚੱਲਦਾ ਸੀ ਤੇ ਤੈਨੂੰ ਲੱਗਦਾ ਸੀ ਮੈਂ ਛੁੱਟ ਜਾਊਂਗਾ? ਜੀ ਵਕੀਲ ਤੇ ਦੱਸਦਾ ਸੀ, ਪਰ ਮੈਨੂੰ ਉਹ ਨਹੀਂ, ਜਦੋਂ ਘਰ ਦੇ ਨਾਲ ਗੱਲ ਹੋਈ ਫਿਰ ਮੈਨੂੰ ਹੌਸਲਾ ਹੋ ਗਿਆ, ਬਾਪੂ ਨੇ ਕਿਹਾ ਦੂਜਿਆਂ ਨੇ ਰੱਖਿਆ ਸੀ, ਉੱਦਾਂ ਹੀ ਰੱਖਿਆ। ਅੱਛਾ, ਹੁਣ ਇਹ ਦੱਸੋ ਤੂੰ ਸਿੱਖ ਕੇ ਕੀ ਗਿਆ? ਸਿੱਖਣਾ ਉੱਥੇ ਕੀ, ਮਾਂ ਪਿਓ ਦੀ ਇੱਜ਼ਤ, ਬਸ ਅੱਗੇ ਨਹੀਂ ਇਹ ਵੀ ਕਦਰ ਉੱਥੇ ਜਾ ਕੇ ਮਾਂ ਪਿਓ ਦੀ ਕਿੰਨੀ ਇੱਜ਼ਤ ਕਰਨੀ ਚਾਹੀਦੀ, ਕੀ ਕਦਰ ਮਾਂ ਪਿਓ ਦੀ ਉੱਥੇ ਜਾ ਕੇ ਪਤਾ ਲੱਗੀ। ਮਾਂ ਪਿਓ ਦੀ ਕਮੀ ਦਾ ਅਹਿਸਾਸ ਹੋਇਆ ਸੀ? ਬਹੁਤ ਅਹਿਸਾਸ ਹੋਇਆ ਜੀ। ਨਫ਼ਰਤ ਤੇ ਮੇਰੇ ਨਾਲ ਉੱਥੇ ਕਿਸੇ ਨੇ ਨਹੀਂ ਕੀਤੀ, ਜਿਨ੍ਹਾਂ ਨਾਲ ਮੈਂ ਰਹਿੰਦਾ ਸੀ, ਸਾਰੇ ਮੁੰਡੇ ਦੋਸਤ ਬਣ ਗਏ ਸੀ, ਇਕੱਠੇ ਰਹਿੰਦੇ ਸੀ। ਦੋਸਤ ਬਣ ਗਏ ਸਰ? ਹਾਂਜੀ। ਕੀ ਨਾਮ ਉਹਨਾਂ ਦੇ ਜਿਹੜੇ ਦੋਸਤ ਬਣੇ? ਦੋਸਤ ਬਣੇ ਜੀ, ਇੱਕ ਦਾ ਨਾਂ ਗੌਰਵ ਹੈ, ਦਿਲਾਵਰ ਹੈ, ਤਜਿੰਦਰ ਹੈ, ਰਜਿੰਦਰ ਹੈ, ਬਸਾ ਮੇਰੇ ਖਾਸ, ਇਹਨਾਂ ਨਾਲ ਮੈਂ ਰਹਿੰਦਾ ਸੀ ਉੱਥੇ। ਜਿੰਨੇ ਵੀ ਮੈਨੂੰ ਇਹਨੂੰ ਵੀਡੀਓ ਨੂੰ ਵੇਖਦੇ ਕੀ ਕਹਿਣਾ ਚਾਹੁੰਦਾ ਜੀ? ਬਹੁਤ ਧੰਨਵਾਦ ਉਹਨਾਂ ਦਾ, ਬਹੁਤ ਚੰਗੀ ਗੱਲ ਹੈ, ਉਹਨਾਂ ਨੇ ਮੇਰੇ ਲਈ ਇੰਨਾ ਕੀਤਾ, ਉਹਨਾਂ ਦਾ ਮੈਂ ਅਹਿਸਾਨ ਰੱਖਦਾ ਆਪਣੇ ਸਿਰ ਉੱਤੇ। ਪਤਾ ਲੱਗਦਾ ਸਭ ਵਕੀਲ ਦੱਸਦਾ ਸੀ ਪਰਫੈਕਟ ਤੇਰਾ ਚੱਲ ਰਿਹਾ, ਹੋ ਜਾਣਾ ਬਹੁਤ ਛੇਤੀ। ਸਾਰੇ ਹੌਸਲਾ ਦਿੰਦੇ ਕਿ ਓਵਰਆਲ ਜੇ ਕਹੀਏ ਸਾਰਿਆਂ ਨੇ ਮਦਦ ਕੀਤੀ? ਸਾਰਿਆਂ ਨੇ ਮਦਦ ਕੀਤੀ, ਸਾਰੇ ਬੰਦਿਆਂ ਨੇ ਬਹੁਤ ਹੈਲਪ ਕੀਤੀ। अस्सलाम वालेकुम, सत श्री अकाल। तुसी वेख रहे हो पंजाबी लहर यूट्यूब चैनल तो मैं तुहाडा अपना नासर ढिल्लों। काफ़ी टाइम पहलों, अज तो 2-2.5 साल पहले एक मुहिम शुरू की सी रिलीज़ मुबारक के नाम तो, शायद तुहानूं जिहड़े साडे चैनल नूं वेखदे उन्हां नूं याद पैंदा होवे। फिर उस मुहिम नूं अगे लैके तुरे चढ़दे पंजाब दी आपां गल कर लईए, सारिआं नाल पहला नां अरोड़ा साहब जिहड़े वकील सन, फिर उस तो बाद सिमरनजोत मक्कड़ जिन्हां ने सिर तोड़ कोशिशां करके इस कंपेन नूं अपने सिरे तक पहुँचाया, एंड तक पहुँचाया। हरपाल खड़ा साहब, उस तो बाद जिन्ने भी चढ़दे पंजाब के जिहड़े सोशल एक्टिविस्ट ने उन्हां दे नाम लै लईए, कोई ऐसा बंदा नहीं होना जिन्हां ने इस कंपेन दे विच हिस्सा नहीं लिया। बहुत ज़्यादा लोगों ने सानूं सपोर्ट किया। वो कंपेन की सी, वो काहदे हिस्सा लिया, वो किवें पाया तकमील तक पहुँची, वो सारी गलबात जिहड़ी तुहाडे तक रखांगे। एक मुबशर मुबारक नां दा मुंडा सी, पिंड कसूर गद्दोकी दा, जिहड़ा 2.5 साल पहले गलती दे नाल बॉर्डर क्रॉस कर गया सी। फिर 2 साल तक उहदा पता नहीं लग सकिया। पंजाबी लहर की टीम ने उन्हां दे माँ प्यो नूं लैके एक शॉर्ट जिहा इंटरव्यू जिहड़ा वैब की नज़र किया, चैनल तुहाडे लोगों की नज़र किया, रूबरू किया। उत्थों फिर उन्हां दे वकील साहब का पता लगा। उस तो बाद जो ये सारा प्रोसैस जो स्टार्ट होया, जो वीडियो अपलोड की, फिर मक्कड़ साहब तक पहुँची। फिर मक्कड़ साहब इत्थे जिहड़े जो 550 साल सी बाबे गुरु नानक दा, उदों इत्थे पहुँचे पाकिस्तान। उन्होंने इन्हां दे माँ प्यो की मुलाकात करवाई। वो मुबशर जिहड़ी कंपेन दी रिलीज़ मुबशर की जिहड़ी कंपेन चली, उस मुंडे दा इहदे विच की किरदार सी, किवें उधर गया, किवें उत्थे तक पहुँचा, किन्नी देर वो इंडिया की जेल दे विच रहा, जमनाइल होम दे विच रहा, फिर किस तरह का केस चलिया। वो मुंडा जिहड़ा मुबशर हुण तक कैमरे के सामने नहीं सी आया। अज असीं कसूर पहुँचे हैं, उन्हां दे कोल, उन्हां दे पिंड, उन्हां नाल गलबात करने वास्ते, मुंडे नाल गलबात करने वास्ते भी उन्हें की बताया, उत्थे की कुछ पाया, किस तरह लोगों ने जिहड़ी एफर्ट्स कीती है उन्होंने की महसूस हुंदा सी, ते वो की कहना चाहुंदा जिन्हां लोगों ने इस सारे इस मामले दे विच मामनत की, सपोर्ट की,
ਜੇ ਮੈਂ ਜ਼ਾਤੀ ਤੌਰ ਤੇ ਕਹਾਂ ਤਾਂ ਉਹਨਾਂ ਦਾ ਜਿੰਨਾ ਸ਼ੁਕਰੀਆ ਅਦਾ ਕੀਤਾ ਜਾਵੇ ਉਹਨਾਂ ਘੱਟ ਹੈ। ਗੱਲ ਕਰਦੇ ਹਾਂ ਮੁਬਸ਼ਰ ਮੁਬਾਰਕ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ? ਠੀਕ ਠਾਕ? ਅੱਲਾਹ ਪਾਕ ਦਾ ਕਰਮ। ਵਧੀਆ ਵਧੀਆ। ਕਿਵੇਂ ਲੱਗਦਾ ਆਪਣੇ ਘਰ ਆ ਕੇ? ਮਾਂ ਪਿਓ ਬਹੁਤ ਨੂੰ ਮਿਲ ਵਧੀਆ ਕੇ? ਲੱਗ ਰਿਹਾ, ਬਹੁਤ ਖੁਸ਼ੀ ਹੋ ਰਹੀ ਆਪਣੇ ਮਾਂ ਪਿਓ ਕੋਲ। ਬਹੁਤ ਵਧੀਆ ਲੱਗ ਰਿਹਾ। ਬਹੁਤ ਵਧੀਆ। ਅੱਛਾ ਮੁਬਸ਼ਰ, ਇਹ ਦੱਸ ਕਿਸ ਤਰ੍ਹਾਂ ਕੀ ਹੋਇਆ ਸੀ ਪਹਿਲੇ ਦਿਨ ਜਦੋਂ ਤੂੰ ਬਾਰਡਰ ਕ੍ਰਾਸ ਕੀਤਾ? ਜੀ ਉਹ ਘਰੇ ਕੰਮ ਹੋ ਰਿਹਾ ਸੀ, ਮਿਸਤਰੀ ਮਕਾਨ ਬਣ ਰਹੇ ਸੀ ਤੇ ਵਾਲਾ ਸਾਹਿਬ ਮੇਰਾ ਡਿਊਟੀ ਤੋਂ ਆਇਆ ਸੀ ਤੇ ਮੈਂ ਛੋਟੇ ਭਰਾ ਨਾਲ ਲੜ ਪਿਆ, ਕੋਈ ਜਿੱਦਾਂ ਮਾੜੀ ਮੋਟੀ ਗੱਲ ਤੇ ਲੜ ਪਏ ਸੀ ਤੇ ਵਾਲਾ ਸਾਹਿਬ ਨੇ ਮੈਨੂੰ ਡਾਂਟਿਆ। ਬਸ ਉਹੀ ਗੁੱਸੇ 'ਚ ਪਤਾ ਹੀ ਨਹੀਂ ਲੱਗਿਆ, ਮੈਂ ਉੱਧਰ ਨਿਕਲ ਗਿਆ। ਨਹੀਂ ਤੈਨੂੰ ਪਤਾ ਸੀ ਵੀ ਇਹ ਤਾਰਾਂ ਇੱਥੇ ਤੱਕ ਬਾਰਡਰ ਆ? ਜੀ ਤਾਰਾਂ ਤੋਂ ਪਿੱਛੇ ਉਹਨਾਂ ਦੀ ਪੈਲੀ ਸੀ ਨੇ, ਉਹਦਾ ਨਹੀਂ ਸੀ ਮੈਨੂੰ ਪਤਾ, ਬਸ ਬਟਨ ਨਾ ਪਤਾ ਸੀ। ਆ ਤਾਰਾਂ ਨੇ ਨਾ ਤਾਰਾਂ ਤੱਕ ਹੱਦ ਪਾਕਿਸਤਾਨ ਦੀ ਹੈ, ਮੈਂ ਤਾਰਾਂ ਤੋਂ ਪਿੱਛੇ ਹੀ, ਮੈਨੂੰ ਪਤਾ ਨਹੀਂ ਸੀ ਯਾਨੀ ਕਿ ਮਤਲਬ ਆ ਪੈਲੀ ਇੰਡੀਆ ਵਾਲੀ। ਅੱਛਾ ਤੈਨੂੰ ਲੱਗਦਾ ਸੀ ਵੀ ਤਾਰਾਂ ਤੱਕ ਜਿਹੜੀ ਉਹ ਸਰਹੱਦ ਆ, ਬਾਰਡਰ ਤਾਰਾਂ ਤੱਕ? ਤੂੰ ਨਹੀਂ ਆਪਣੇ ਵੱਲੋਂ ਤੇ ਤੂੰ ਸੱਚ ਇਹ ਦੱਸਣਾ ਵੀ ਤੂੰ ਇਸੇ ਨੀਅਤ ਤੇ ਗਿਆ ਸੀ ਵੀ ਮੈਂ ਮਰ ਜਾਣਾ ਵਾ, ਮਾਰ ਦੇਣਗੇ ਮੈਨੂੰ? ਉਹ ਨਹੀਂ ਮੈਂ ਤੇ ਮਾਰ ਦੇਣਾ ਮੂਰ ਦੇਣਾ ਤੇ ਆ ਗੱਲ ਤੇ ਸਰ ਨਹੀਂ ਹੈਗੀ। ਕਿਵੇਂ ਗਿਆ, ਕਿਉਂ ਗਿਆ, ਫਿਰ ਕੀ ਸੋਚ ਕੇ ਉਦੋਂ? ਮੈਂ ਸਰ ਬਸ ਵੈਸੇ ਹੀ ਸੋਚ ਕੇ ਤੇ ਖੈਰ ਕੁਛ ਨਹੀਂ ਨਿਕਲਿਆ। ਮਹਾਂ ਇਹੋ ਹੀ ਸੋਚਿਆ ਸੀ ਮਹਾਂ ਨਿਕਲਾਂਗਾ ਸ਼ਾਮ ਨੂੰ ਜਾਂ ਸਵੇਰੇ ਆ ਜਾਵਾਂਗਾ ਬਸ। ਅੱਛਾ ਵੀ ਉਧਰ ਨੂੰ ਚੱਲ ਜਾਣਾ ਵਾ ਤੇ ਸ਼ਾਮ ਨੂੰ ਫਿਰ ਘਰ ਆ ਜਾਣਾ? ਮੈਂ ਘੁੰਮ ਫਿਰ ਕੇ ਆ ਜਾਵਾਂਗਾ, ਡੋਲ ਫਿਰ ਕੇ ਤੇ ਬਸ। ਅੱਛਾ ਹਾਲੇ ਤੈਨੂੰ ਲੱਗਦਾ ਸੀ ਵੀ ਜਿਹੜੀਆਂ ਤਾਰਾਂ ਨੇ ਇਹ ਬਾਰਡਰ ਹੈ? ਹਾਂਜੀ ਇਦਾਂ ਹੀ ਹੈ। ਅੱਛਾ ਜਦੋਂ ਤੂੰ ਜਿਹੜੀ ਵੈਸੇ ਤੂੰ ਉਹਨਾਂ ਦੀ ਸਰਹੱਦ 'ਚ ਵੜ ਗਿਆ ਸੀ? ਵੜ ਗਿਆ ਸੀ ਜਨਾਬ, ਪਤਾ ਹੀ ਨਹੀਂ ਲੱਗਿਆ। ਵੀ ਤਾਰਾਂ ਤੋਂ ਪਹਿਲਾਂ ਤਾਰਾਂ ਤੋਂ ਪਿੱਛੇ ਹੀ ਨਾ ਮੈਂ। ਤਾਰਾਂ ਤੋਂ ਪਹਿਲਾਂ ਉਹਨਾਂ ਦੀ ਸਰਹੱਦ ਹੈ ਕਿਉਂਕਿ ਮੇਰਾ ਖਿਆਲ ਉਹਨਾਂ ਵਿੱਚ ਜਗ੍ਹਾ ਛੱਡੀ ਆਪਣੀ ਤਾਰਾਂ ਪਿੱਛੇ 4 ਕਿੱਲੇ ਜਗ੍ਹਾ ਛੱਡੀ। ਅੱਛਾ ਉੱਥੇ ਤੂੰ ਬੈਠਾ ਸੀ? ਨਹੀਂ ਬੈਠਾ ਨਹੀਂ, ਖਲੋਤਾ ਸੀ। ਖਲੋਤਾ ਸੀ? ਹਾਂਜੀ। ਤੇ ਉਤੋਂ ਆ ਗਏ BSF ਵਾਲੇ? ਜੀ BSF ਵਾਲੇ ਆ ਗਏ ਉਹਨਾਂ ਦੇ। ਅੱਛਾ ਕੀ ਪੁੱਛਿਆ ਉਹਨਾਂ ਆ ਕੇ ਤੈਨੂੰ? ਉਹਨਾਂ ਨੇ ਪੁੱਛਿਆ ਤੇ ਕੁਛ ਨਹੀਂ, ਉਹਨਾਂ ਨੇ ਬਸ ਪਤਾ ਹੀ ਉਦੋਂ ਲੱਗਿਆ ਜਦੋਂ ਬਿਲਕੁਲ ਕੋਲ ਆ ਗਏ ਤੇ ਚੁੱਪ ਕਰਕੇ ਲੈ ਗਏ। ਲੈ ਗਏ? ਹਾਂਜੀ। ਕਿੱਥੇ ਲੈ ਗਏ ਤੈਨੂੰ? ਜੀ ਉਹ ਚੌਂਕੀ 'ਚ ਲੈ ਗਏ। ਚੌਕੀ 'ਚ ਲੈ ਗਏ। ਫਿਰ ਕੋ ਸੇਵਾ ਸੁਭਾ ਵੀ ਤੇਰੀ ਕੀਤੀ? ਸੇਵਾ ਸੁਭਾ ਤਾਂ ਕੀਤੀ ਸੀ। ਕੀਤੀ ਸੀ ਸੇਵਾ? ਉਹ ਤਾਂ ਤੇਰੀ ਬਣਦੀ ਸੀ ਕਰਨੀ। ਫਿਰ ਤੈਨੂੰ ਕਿੱਥੇ ਲੈ ਗਏ ਉਸ ਤੋਂ ਬਾਅਦ ਚੌਕੀ ਤੋਂ? ਚੌਂਕੀ ਤੋਂ ਬਾਅਦ ਉਸ ਤੋਂ ਥਾਣੇ 'ਚ ਪੇਸ਼ ਕਰਾਤਾ ਉਹਨਾਂ ਨੇ। ਥਾਣੇ 'ਚ ਉਹਨਾਂ ਨੇ ਬਸ ਤਾਸ਼ ਕੀਤੀ ਮਾੜੀ ਮੋਟੀ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਕੱਟਤਾ। ਅੱਛਾ ਪਰਚਾ ਦੇ ਦਿੱਤਾ। ਅੱਛਾ ਇਹਦੇ 'ਚ ਫਿਰ ਤੇਰੀ ਜਿੰਨੀ 2 ਸਾਲ ਤੇ ਮੇਰਾ ਖਿਆਲ ਤੇਰੇ ਘਰ ਪਤਾ ਨਹੀਂ ਲੱਗਾ ਵੀ ਤੂੰ ਕਿੱਥੇ ਵੇਂ, ਕਿਹੜੀ ਜਗ੍ਹਾ ਤੇ? ਨਹੀਂ ਇਹ ਲੱਗ ਗਿਆ ਸੀ ਮੇਰੇ ਹਿਸਾਬ ਨਾਲ, ਸ਼ਾਇਦ ਪਤਾ ਨਹੀਂ ਮੈਨੂੰ ਤੇ ਪਤਾ ਲੱਗ ਗਿਆ ਹੋਣਾ ਮੇਰੇ ਹਿਸਾਬ ਨਾਲ ਇੰਨਾ ਟਾਈਮ ਬਾਅਦ, 2 ਸਾਲ ਬਾਅਦ। ਅੱਛਾ ਕਿਵੇਂ ਫਿਰ ਕੇਸ ਕਿੰਨੇ ਲੜਿਆ ਤੈਨੂੰ ਪਤਾ ਲੱਗਦਾ ਸੀ ਵੀ ਹੁਣ ਮੈਂ ਇੱਥੇ ਆ ਗਿਆ ਫੜਿਆ ਗਿਆ? ਨਹੀਂ ਉਹ ਇਦਾਂ ਤੇ ਪਤਾ ਲੱਗ ਗਿਆ ਸੀ ਮੈਂ ਫੜਿਆ ਗਿਆ, ਮੈਂ ਇੱਥੇ ਆ ਜੇਲ੍ਹ 'ਚ ਤੇ ਬਸ ਇਹਨਾਂ ਨਹੀਂ ਪਤਾ, ਘਰਦਿਆਂ ਨੂੰ ਪਤਾ ਕਿ ਨਹੀਂ। ਘਰ ਉਦੋਂ ਹੌਸਲਾ ਹੋਇਆ ਸੀ ਮੈਨੂੰ ਤੇ ਜਦੋਂ ਮੈਂ ਪੇਸ਼ੀਆਂ ਤੇ ਜਾਂਦਾ ਸੀ, ਵਕੀਲ ਨੇ ਗੱਲ ਕਰਾਈ ਸੀ ਘਰਦਿਆਂ ਨਾਲ ਮੇਰੀ ਤੇ ਉਦੋਂ ਮੇਰੀ ਗੱਲ ਹੁੰਦੀ ਸੀ। ਨਹੀਂ ਵੀ ਤੇਰਾ ਕੇਸ ਜਿਹੜਾ ਵਕੀਲ ਅਰੋੜਾ ਸਾਹਿਬ ਲੜਨ ਡਿਆ ਸੀ ਉਹ ਤੈਨੂੰ ਪਤਾ ਸੀ ਵੀ ਮੇਰਾ ਕੋਈ ਕੇਸ ਲੜਨ ਡਿਆ? ਹਾਂਜੀ ਪਤਾ ਸੀ ਮੈਨੂੰ। ਪੇਸ਼ੀ ਤੇ ਜਾਣਾ? ਹਾਂਜੀ ਮੈਂ ਪੇਸ਼ੀਆਂ ਜਾਂਦਾ ਸੀ 14-15 ਦਿਨਾਂ ਬਾਅਦ, 10 ਦਿਨਾਂ ਬਾਅਦ ਤੇ ਵਕੀਲ ਕੋਲ ਮਿਲ ਕੇ ਆਉਂਦਾ ਸੀ। ਤੂੰ ਵਕੀਲ ਨੂੰ ਪੁੱਛਦਾ ਸੀ ਵੀ ਮੇਰਾ ਕਿਸੇ ਨਾਲ ਰਾਬਤਾ ਹੋਇਆ ਨਹੀਂ ਹੋਇਆ? ਨਹੀਂ ਇਹ ਤਾਂ ਨਹੀਂ ਮੈਂ ਪੁੱਛਿਆ, ਪਰ ਗੱਲ ਉਹ ਕਰਾ ਦਿੰਦਾ ਸੀ ਘਰਦਿਆਂ ਨੇ, ਹੋਰ ਮੈਂ ਉਹ ਤੋਂ ਕੀ ਪੁੱਛਣਾ ਸੀ। ਅੱਛਾ ਇਸ ਤਰ੍ਹਾਂ ਇਹ ਦੱਸ ਵੀ ਜਦੋਂ 2018 'ਚ ਪਹਿਲੀ ਵਾਰੀ ਤੇਰੇ ਮਾਂ ਪਿਓ ਨਾਲ ਰਾਬਤਾ ਹੋਇਆ ਤੇ ਉਸ ਤੋਂ ਪਹਿਲਾਂ ਤੈਨੂੰ ਕੀ ਲੱਗਦਾ ਵੀ ਹੁਣ ਮੈਨੂੰ ਇੱਥੋਂ ਕੁਛ ਛਡਾਊਗਾ ਨਾ ਛਡਾਊਗਾ? ਨਹੀਂ ਮੈਂ ਇਹ ਸੋਚਦਾ ਸੀ ਮੈਂ ਬਸ ਘਰਦਿਆਂ ਨੂੰ ਪਤਾ ਲੱਗ ਜਾਏ ਕਿਸ ਹਾਲ 'ਚ ਕਿਸ ਹਾਲ 'ਚ ਨਹੀਂ, ਬਸ ਇਹੋ ਹੀ ਟੈਨਸ਼ਨ ਸੀ। ਬਸ ਇੱਕ ਵਾਰੀ ਪਤਾ ਲੱਗ ਜਾਏ ਫਿਰ ਸ਼ਾਇਦ ਕਰਨਗੇ ਆਪੀ। ਇਹ ਫਿਰ 2 ਸਾਲ ਬਾਅਦ ਪਤਾ ਲੱਗਾ ਤਕਰੀਬਨ ਸ਼ਾਇਦ। ਪਹਿਲੀ ਵਾਰੀ ਫਿਰ ਗੱਲ ਹੋਈ ਕਿਵੇਂ ਦਾ ਲੱਗਾ ਜਦੋਂ ਮਾਂ ਪਿਓ ਨਾਲ ਗੱਲ ਹੋਈ? ਬਹੁਤ ਵਧੀਆ ਲੱਗਾ, ਬਹੁਤ ਖੁਸ਼ੀ ਹੋਈ। ਇੰਨੇ ਚਿਰ ਬਾਅਦ ਗੱਲ ਹੋਈ ਮਾਂ ਪਿਓ ਨਾਲ। ਤੇ ਜਦੋਂ ਫਿਰ ਇੱਥੋਂ ਆਏ ਮੱਕੜ ਹੋਣੀ ਜਿਹੜੇ ਇੱਥੇ 550 ਸਾਲਾਂ ਤੇ ਆਏ ਸੀ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਤੇ, ਉਦੋਂ ਤੇਰੀ ਮਾਂ ਨੂੰ ਤੇਰੇ ਪਿਓ ਨੂੰ ਮਿਲੇ? ਹਾਂਜੀ ਵਾਲਦ ਤੇਰੇ ਨੂੰ ਮਿਲੇ, ਉਹਨਾਂ ਨੇ ਇੰਟਰਵਿਊ ਇਹਨਾਂ ਦਾ ਕੀਤਾ, ਉਹ ਫਿਰ ਉੱਥੇ ਤੱਕ ਪਹੁੰਚਿਆ? ਹਾਂਜੀ ਪਹੁੰਚਿਆ ਉਹ ਮੇਰੇ। ਫਿਰ ਤੈਨੂੰ ਪਤਾ ਲੱਗਣ ਲੱਗ ਪਿਆ ਵੀ ਹੁਣ ਲੋਕ ਮੇਰੇ ਪਿੱਛੇ ਆ ਗਏ? ਮੈਨੂੰ ਹੌਸਲਾ ਹੋ ਗਿਆ ਸੀ ਪੂਰਾ। ਅੱਛਾ ਹਾਂਜੀ। ਕਿੰਨੇ ਦੱਸਿਆ ਕਿ ਵੀ ਹੁਣ ਐਵੇਂ ਬਾਹਰ ਲੋਕ ਤੇਰੇ ਵਾਸਤੇ ਰੈਲੀਆਂ ਕੱਢਣ ਡਏ ਆ? ਜੀ ਉਹ ਤੇ ਨੈਟ ਤੇ ਆ ਗਈਆਂ ਸੀ ਸਾਰੀਆਂ। ਨਹੀਂ ਉਹ ਜਿਨ੍ਹਾਂ ਦੇ ਕੋਲ ਸੀ ਤੂੰ ਜੁਵਨਾਈਲ ਹੋਮ ਦੇ ਵਿੱਚ, ਉਹ ਵੀ ਦੱਸਦੇ ਸੀ ਤੈਨੂੰ? ਹਾਂਜੀ ਸਾਰੇ ਮੁਲਾਜ਼ਮ ਉੱਥੇ, ਸਾਰੇ ਮੁਲਾਜ਼ਮਾਂ ਨੇ ਵਿਖਾਈਆਂ ਮੈਨੂੰ, ਸਾਰੇ ਮੁਲਾਜ਼ਮਾਂ ਨੇ ਵੇਖੀਆਂ ਉੱਥੇ, ਪਤਾ ਲੱਗ ਗਿਆ। ਟੀਵੀਆਂ ਤੇ ਚੱਲਦੀਆਂ ਰਹੀਆਂ ਖਬਰਾਂ ਸਾਰੀਆਂ, ਵੀਡੀਓ ਜਿਹੜੀਆਂ ਰੈਲੀਆਂ ਕੱਢੀਆਂ ਉਹਦਾ ਸਿਮਰਨਜੋਤ ਮੱਕੜ ਸਾਹਿਬ ਨੇ। ਅੱਛਾ ਇਹਦੇ ਵਿੱਚ ਜਦੋਂ ਤੱਕ ਤੇ ਨਹੀਂ ਸੀ ਪਤਾ
ਉਦੋਂ ਤੇ ਇੰਟਰਵਿਊ ਤੋਂ ਹਾਂਜੀ ਪਹਿਲੋਂ ਤੱਕ ਕਿਸ ਤਰ੍ਹਾਂ ਦਾ ਵਰਤਾਅ ਸੀ ਤੇਰਾ ਉੱਥੋਂ ਦੇ ਜਿਹੜੇ ਜਰਨੈਲ ਹੋਣ ਵਾਲੇ ਸੀ ਜਾਂ ਸਾਰੇ ਅਫਸਰ ਵੀ ਇਹ ਪਾਕਿਸਤਾਨੀ ਹੈ, ਕਿਵੇਂ ਦਾ ਕਰਦੇ ਸੀ ਤੈਨੂੰ ਖਾਣ ਪੀਣ ਨੂੰ? ਜਾਂ ਖਾਣ ਪੀਣ ਨੂੰ ਦੇਖੋ ਜੀ, ਜਿਹੋ ਜਿਹਾ ਸਾਰਿਆਂ ਨੂੰ ਮਿਲਦਾ ਸੀ ਉੱਦਾਂ ਹੀ ਦਿੰਦੇ ਸੀ। ਅੱਛਾ, ਕੋਈ ਭੈੜਾ ਸਲੂਕ ਤਾਂ ਨਹੀਂ ਸੀ ਕਰਦੇ? ਨਹੀਂ ਭੈੜਾ ਸਲੂਕ ਤਾਂ ਕੋਈ ਨਹੀਂ ਕੀਤਾ। ਨਹੀਂ ਸੀ ਕਰਦੇ। ਅੱਛਾ, ਇਹਦੇ ਵਿੱਚ ਜਦੋਂ ਤੱਕ ਕੇਸ ਚੱਲਦਾ ਸੀ ਤੇ ਤੈਨੂੰ ਲੱਗਦਾ ਸੀ ਵੀ ਮੈਂ ਛੁੱਟ ਜਾਵਾਂਗਾ? ਜੀ ਵਕੀਲ ਤੇ ਦੱਸਦਾ ਸੀ, ਪਰ ਮੈਨੂੰ ਕੋਈ ਉਹ ਨਹੀਂ। ਜਦੋਂ ਘਰਦਿਆਂ ਨਾਲ ਗੱਲ ਹੋਈ ਫਿਰ ਮੈਨੂੰ ਹੌਸਲਾ ਹੋ ਗਿਆ। ਬਾਪੂ ਨੇ ਕਿਹਾ ਸੀ ਯਾਨੀ ਕਿ ਮਤਲਬ ਹੁਣ ਹੋ ਜਾਣਾ, ਵਕੀਲ ਨਾਲ ਮੇਰੀ ਗੱਲ ਹੁੰਦੀ, ਬਰੀ ਹੋ ਜਾਏਗਾ ਤੂੰ। ਤੇ ਇਹ ਬਰੀ ਹੋਏ ਨੂੰ ਮੇਰਾ ਖਿਆਲ ਹੁਣ ਸਾਲ ਡੇਢ ਸਾਲ ਹੋ ਗਿਆ। ਉਹਨੇ ਦੱਸਤਾ ਵਕੀਲ ਨੇ ਬਰੀ ਹੋ ਗਿਆ? ਹਾਂਜੀ, ਮੈਨੂੰ ਪਤਾ ਲੱਗ ਗਿਆ ਸੀ। ਉਹਨੇ ਦੱਸਤਾ ਸੀ? ਹਾਂਜੀ ਜੀ, ਜੱਜ ਨੇ ਦੱਸਤਾ ਸੀ ਸਾਹਮਣੇ ਜਦੋਂ ਬਰੀ ਕੀਤਾ ਸੀ ਮੈਨੂੰ। ਅੱਛਾ, ਉਦੋਂ ਹੀ ਦੱਸ ਦਿੱਤਾ ਵੀ ਤੇਰੇ ਕੋ ਉਹਨਾਂ ਤਸੱਲੀ ਕਰ ਲਈ ਆਪਣੀ ਵੀ ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ? ਕੋਈ ਇੱਦਾਂ ਦੀ ਗੱਲ ਨਹੀਂ। ਅੱਛਾ, ਇਹਦੇ 'ਚ ਇਹ ਦੱਸੋ ਵੀ ਜਦੋਂ ਜੁਵਨਾਈਲ ਹੋਮ ਜਦੋਂ ਪਤਾ ਲੱਗ ਗਿਆ, ਸਾਰੇ ਪੰਜਾਬ 'ਚ ਖਬਰਾਂ ਚੱਲਣ ਲੱਗ ਪਈਆਂ, ਲੋਕ ਮਿਲਣ ਆਉਂਦੇ ਸੀ ਬਾਹਰੋਂ? ਜੀ ਮਿਲਣ ਤੇ ਆਉਂਦੇ ਸੀ, ਪਰ ਮੁਲਾਕਾਤ ਕਿਸੇ ਦੀ ਨਹੀਂ ਕਰਾਈ ਮੇਰੇ ਨਾਲ। ਮੁਲਾਕਾਤ ਨਹੀਂ ਕਰਾਈ? ਨਹੀਂ ਕਰਾਈ। ਤੇ ਉਦੋਂ ਫਿਰ ਕਿਵੇਂ ਦਾ ਤੈਨੂੰ ਵਧੀਆ ਕਰਦੇ ਸੀ ਵਰਤਾਵ ਤੋਂ? ਹਾਂ, ਉਹ ਫਿਰ ਹੋਰ ਵੀ ਜ਼ਿਆਦਾ ਵਧੀਆ ਕਰਦੇ ਸੀ ਕਿ ਯਾਨੀ ਕਿ ਮਤਲਬ ਹੁਣ ਤੂੰ ਜਾਣ ਵਾਲਾ ਹੈ, ਸਮਝਾਉਂਦੇ ਸੀ, ਵਧੀਆ ਗੱਲਾਂ ਕਰਦੇ ਸੀ। ਨਹੀਂ, ਜਦੋਂ ਤੱਕ ਸਾਲ ਤੇ ਹੋ ਗਿਆ ਸੀ ਕੇਸ ਤੇਰਾ ਫਾਰਗ ਹੋਏ ਨੂੰ? ਹਾਂਜੀ ਸਾਲ। ਤੇ ਸਾਲ ਡੇਢ ਸਾਲ ਤੋਂ ਬਾਅਦ ਆਇਆ, ਉਹ ਤੂੰ ਡੀਕਦਾ ਰਿਹਾ ਵੀ ਅੱਜ ਜਾਣਾ ਅੱਜ ਜਾਣਾ? ਮੈਂ ਡੀਕਦੇ ਰਿਹਾ, ਸਾਰਾ ਕੰਮ ਹੋਇਆ ਪਿਆ ਤੇ ਉਹ ਕਾਗਜ਼ ਹੀ ਨਹੀਂ ਹਿਲ ਸਕੇ? ਕਾਗਜ਼ ਨਹੀਂ ਹਿਲ ਸਕੇ, ਪਤਾ ਨਹੀਂ ਉੱਥੇ ਸਾਈਨ ਸੂਈਨ ਹੋਣੇ ਸੀ ਦਿੱਲੀ, ਪਤਾ ਨਹੀਂ ਕਿਹੜੇ। ਅੱਛਾ, ਫਿਰ ਇਹ ਜਦੋਂ ਤਹਿਰੀਕ ਚੱਲੀ, ਇਹ ਸਾਰਾ ਕੁਝ ਰਿਲੀਜ਼ ਮੁਬਾਰਕ ਵਾਲਾ ਚੱਲਿਆ। ਅੱਛਾ, ਇਹਦੇ 'ਚ ਜਦੋਂ ਮੈਂ ਤੈਨੂੰ ਪੁੱਛਣ ਡਿਆ ਸਾਂ, ਜਦੋਂ ਸਾਲ ਡੇਢ ਸਾਲ ਲੱਗ ਗਿਆ, ਉਹ ਫਿਰ ਇੱਧਰੋਂ ਜਦੋਂ ਤੇਰੀ ਮਾਂ ਦੀ ਤੇਰੇ ਵਾਲਦ ਦੇ ਇਹਨਾਂ ਨੇ ਇੰਟਰਵਿਊ ਪਾਈ, ਸਾਰੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ, ਰੈਲੀਆਂ ਦਾ ਤੈਨੂੰ ਪਤਾ ਲੱਗਦਾ ਸੀ ਇੱਧਰ ਦੇ ਲੋਕ ਮੇਰੇ ਵਾਸਤੇ ਰੈਲੀਆਂ ਕੱਢਣ ਡਏ? ਹਾਂਜੀ, ਪਤਾ ਲੱਗਦਾ ਸੀ। ਕਿ ਕੌਣ ਦੱਸਦਾ ਸੀ? ਜੀ ਉੱਥੇ ਮੁਲਾਜ਼ਮ ਜਿਹੜੇ ਹੈਗੇ ਸੀ ਨਾ ਉੱਥੇ, ਤੇ ਉਹ ਵਿਖਾ ਦਿੰਦੇ ਸੀ ਨੈਟ ਤੋਂ ਕੱਢ ਕੇ। ਕੀ ਕਹਿੰਦੇ ਜੀ? ਕਹਿੰਦੇ ਆ ਦੇਖੋ ਤੇਰਾ ਰੈਲੀਆਂ ਕੱਢਣ ਡੇ ਨੇ, ਸਾਡੇ ਬੰਦੇ ਇੱਧਰ ਦੇ ਕਿੰਨੇ ਚੰਗੇ ਨੇ। ਹਾਂ ਸਹੀ, ਤੇ ਲੱਗ ਗਿਆ ਸੀ ਪਤਾ ਮੈਨੂੰ ਤਾਂ। ਅੱਛਾ, ਜੇਲ੍ਹ ਵਾਲੇ ਜਿਹੜੇ ਜਿੱਥੇ ਰਹਿੰਦਾ ਸੀ ਤੂੰ, ਉੱਥੋਂ ਦੇ ਜਿਹੜੇ ਸੁਪਰਡੈਂਟ ਸੀ, ਹਾਂਜੀ, ਉਹ ਵੀ ਮਿਲਦੇ ਸੀ? ਹਾਂਜੀ ਮਿਲਦੇ ਸੀ, ਦੱਸਦੇ ਸੀ ਆ ਕੇ ਵੀ ਤੂੰ ਹੁਣ ਛੁੱਟ ਜਾਏਗਾ, ਹੌਸਲਾ ਦਿੰਦੇ ਸੀ? ਉਹ ਤੇ ਕਹਿੰਦੇ ਸੀ ਚੱਲ ਜਾਣਾ ਚੱਲ ਜਾਣਾ ਚੱਲ ਜਾਣਾ, ਜਦੋਂ ਫੜਿਆ ਸੀ ਉਦੋਂ ਹੀ ਕਹਿੰਦੇ ਸੀ ਉਹ ਚੱਲ ਜਾਣਾ। ਅੱਛਾ, ਓਵਰਆਲ ਆਪਾਂ ਗੱਲ ਪੁੱਛਦੇ ਹਾਂ, ਅਸੀਂ ਆਨੇ ਹੁੰਦੇ ਵੀ ਉੱਧਰ ਚਲਾ ਗਿਆ ਤੂੰ ਜੇਲ੍ਹ ਦੇ ਵਿੱਚ, ਗੈਰ ਕਾਨੂੰਨੀ ਤਰੀਕੇ ਨਾਲ ਚਲਾ ਗਿਆ, ਸਜ਼ਾ ਚਲੋ ਜਿਹੜੀ ਬਣਦੀ ਉਹ ਭੁਗਤੀ, ਵੈਸੇ ਉਧਰ ਦੀ ਸਾਈਡ ਨਹੀਂ ਮਾਰਨੀ ਨਾ ਇੱਧਰ ਦੀ ਮਾਰਨੀ? ਨਹੀਂ ਆਪਾਂ ਸਹੀ ਗੱਲ ਕਰਨੀ। ਉਹਨਾਂ ਨਾਲ ਉੱਥੋਂ ਤੋਂ ਕੀ ਕੁਝ ਸਿੱਖਿਆ ਇੰਡੀਆ ਦੀ ਜੇਲ੍ਹ 'ਚ ਰਹਿ ਕੇ? ਮਤਲਬ ਵੀ ਉਹਨਾਂ ਨੇ ਤੇਰੇ ਨਾਲ ਵਰਤਾਅ ਕਿਸ ਤਰ੍ਹਾਂ ਦਾ ਕੀਤਾ? ਵਰਤਾਅ ਤੇ ਉਹਨਾਂ ਨੇ ਸਹੀ ਕੀਤਾ, ਨਹੀਂ ਮਾੜਾ ਕੀਤਾ ਨਾ ਚੰਗਾ ਕੀਤਾ, ਜਿੱਦਾਂ ਦੂਜਿਆਂ ਨੇ ਰੱਖਿਆ ਸੀ ਉੱਦਾਂ ਹੀ ਰੱਖਿਆ ਸੀ ਮੈਨੂੰ। ਉੱਦਾਂ ਹੀ ਰੱਖਿਆ? ਅੱਛਾ, ਹੁਣ ਇਹ ਦੱਸੋ ਤੂੰ ਸਿੱਖ ਕੇ ਕੀ ਗਿਆ? ਸਿੱਖਣਾ ਉੱਥੇ ਕੀ ਆ, ਮਾਂ ਪਿਓ ਦੀ ਇੱਜ਼ਤ ਬਸ, ਅੱਗੇ ਨਹੀਂ। ਇਹੀ ਕਦਰ ਉੱਥੇ ਜਾ ਕੇ ਹੋਈ, ਮਾਂ ਪਿਓ ਦੀ ਕਿੰਨੀ ਇੱਜ਼ਤ ਕਰਨੀ ਚਾਹੀਦੀ ਹੈ, ਕੀ ਕਦਰ ਹੈ ਮਾਂ ਪਿਓ ਦੀ, ਉੱਥੇ ਜਾ ਕੇ ਅਕਲ ਆਈ ਮੈਨੂੰ ਤੇ। ਜਿਵੇਂ ਗੱਲ ਆਇਆ ਵੀ ਮਾਂ ਪਿਓ ਦੀ ਕਮੀ ਦਾ ਅਹਿਸਾਸ ਹੋਇਆ? ਫਿਰ ਬਹੁਤ ਅਹਿਸਾਸ ਹੋਇਆ। ਵੀ ਯਾਦ ਆਉਂਦੇ ਸੀ ਮਾਂ ਪਿਓ? ਬਹੁਤ ਜ਼ਿਆਦਾ ਯਾਦ ਆਉਂਦੇ। ਤੈਨੂੰ ਯਾਦ ਨਹੀਂ ਆਉਂਦੇ ਨੇ ਜਿੰਨਾ ਤੇਰੀ ਮਾਂ ਤੈਨੂੰ ਯਾਦ ਕਰਦੀ? ਸਹੀ ਗੱਲ। ਤੇ ਉਹ ਜਦੋਂ ਤੂੰ ਉੱਥੇ ਤੇ ਮਾਂ ਤੇਰੀ ਇੱਥੇ, ਤੇ ਉਹ ਆਉਂਦਾ ਯਾਦ ਵੀ ਮੈਂ ਇਹ ਗਲਤੀ ਕਰ ਲਈ ਸੀ? ਸਭ ਕੁਝ ਹੁੰਦਾ ਸੀ ਯਾਦ। ਹੁਣ ਉਹਦੇ ਤੋਂ ਇਹਦਾ ਮਤਲਬ ਵੀ ਤੂੰ ਮਾਂ ਪਿਓ ਦੀ ਕਦਰ ਸਿੱਖ ਕੇ ਆਇਆ ਉੱਥੇ ਜੇਲ੍ਹ 'ਚ ਰਹਿ ਕੇ? ਸਿੱਖ ਲਈ ਚੰਗੀ ਤਰ੍ਹਾਂ। ਉੱਥੋਂ ਦੇ ਜਿਹੜੇ ਜਿੱਥੇ ਆਪਾਂ ਰਹਿੰਦੇ ਸਾਂ, ਜਿੱਥੇ ਤੂੰ ਰਹਿੰਦਾ ਸੀ, ਜ਼ਾਰੀ ਗੱਲ ਮੁਸਲਮਾਨ ਤੇ ਹੋਣੇ ਨਹੀਂ ਹੈਗੇ ਨੇ? ਮੁਸਲਮਾਨ ਵੀ ਹੈਗੇ, ਸਿੱਖ ਹਿੰਦੂ ਸਭ ਹੈਗੇ ਨੇ, ਸਾਰੇ ਹੀ ਹੈਗੇ ਨੇ। ਉੱਥੇ ਤੈਨੂੰ ਕੋਈ ਫਰਕ ਤੇ ਨਹੀਂ ਲੱਗਦਾ ਵੀ ਯਾਰ ਇਹ ਲੋਕ ਮੇਰੇ ਨਾਲ ਨਫ਼ਰਤ ਕਰਦੇ ਆ ਜਾਂ ਮੇਰੀ ਇੱਜ਼ਤ ਕਰਦੇ ਆ? ਕਿਵੇਂ ਦਾ ਉੱਥੇ ਲੱਗਦਾ? ਜੀ ਨਫ਼ਰਤ ਤੇ ਮੇਰੇ ਨਾਲ ਉੱਥੇ ਕਿਸੇ ਨੇ ਨਹੀਂ ਕੀਤੀ, ਜਿਨ੍ਹਾਂ ਨਾਲ ਮੈਂ ਰਹਿੰਦਾ ਸੀ ਸਾਰੇ ਮੁੰਡੇ ਦੋਸਤ ਬਣ ਗਏ ਸੀ, ਇਕੱਠੇ ਰਹਿੰਦੇ ਸੀ। ਦੋਸਤ ਬਣ ਗਏ ਸਾਰੇ? ਹਾਂਜੀ। ਕੀ ਨਾਂ ਉਹਨਾਂ ਦੇ ਜਿਹੜੇ ਦੋਸਤ ਬਣੇ? ਦੋਸਤ ਬਣੇ ਜੀ, ਇੱਕ ਦਾ ਨਾਂ ਗੌਰਵ ਹੈ, ਦਿਲਾਵਰ ਹੈ, ਤਜਿੰਦਰ ਹੈ, ਰਜਿੰਦਰ ਹੈ, ਬਸਾ ਮੇਰੇ ਖਾਸ, ਇਹਨਾਂ ਨਾਲ ਮੈਂ ਰਹਿੰਦਾ ਸੀ ਉੱਥੇ। 4-5 ਮੁੰਡੇ ਨਾਲ। 4-5 ਮੁੰਡੇ, ਉਹਨਾਂ ਨਾਲ ਵਾਹਵਾ ਯਾਰੀ ਦੋਸਤੀ ਬਣੀ? ਹਾਂਜੀ ਵਾਹਵਾ ਯਾਰੀ। ਹੁਣ ਜਿਨ੍ਹਾਂ ਨੇ ਤੇਰੇ ਵਾਸਤੇ ਇੰਨੀ ਮਿਹਨਤ ਕੀਤੀ, ਮੱਕੜ ਸਾਹਿਬ, ਖਾਰਾ ਸਾਹਿਬ, ਅਰੋੜਾ ਸਾਹਿਬ ਵਕੀਲ, ਉਹ ਮੁੰਡਾ ਇੱਕ ਯੰਗ ਜਿਹਾ ਮੁੰਡਾ, ਉਹਦੀ ਇੱਕ ਤਨਜ਼ੀਮ, ਉਹਨੇ ਬੜੀਆਂ ਰੈਲੀਆਂ ਕੱਢੀਆਂ, ਹੋਰ ਜਿੰਨੇ ਵੀ ਲੋਕ, ਜਿੰਨੇ ਵੀ ਮੈਨੂੰ ਇਹਨੂੰ ਵੀਡੀਓ ਨੂੰ ਵੇਖਦੇ, ਕੀ ਕਹਿਣਾ ਚਾਹੁੰਦਾ ਉਹਨਾਂ? ਜੀ ਬਹੁਤ ਧੰਨਵਾਦ ਉਹਨਾਂ ਦਾ, ਬਹੁਤ ਚੰਗੀ ਗੱਲ ਉਹਨਾਂ ਨੇ ਮੇਰੇ ਲਈ ਇੰਨਾ ਕੀਤਾ। ਅੱਲਾਹ ਪਾਕ ਉਹਨਾਂ ਨੂੰ ਹਿਦਾਇਤ ਦੇਵੇ, ਉਹਨਾਂ ਦਾ ਮੈਂ
एहसान रखदा अपने सिर उत्ते इस तरह वैसे कोई किसी वास्ते करदा जिन्ने इस तरह कोई नहीं करदा किसी वास्ते कोई नहीं करदा जिन्ना ਉਹਨਾਂ ਕਰ ਛੜਿਆ। सही गल है हकीकत गल है ਸੋ ਭਾਵੇਂ ਬਾਰਡਰ ਦੂਜੇ ਪਾਰ ਬੈਠੇ ਨੇ ਭਾਵੇਂ ਦੂਜੇ ਮਜ਼ਹਬ ਦੇ ਨੇ ਮੈਂ ਅੱਗੇ ਵੀ ਗੱਲ ਕਰਦਾ ਵੀ ਜਿੰਨਾ ਉਹਨਾਂ ਨੇ ਕੀਤਾ ਇੰਨੀ ਐਫਰਟ ਕੀਤੀ ਇਹਨਾਂ ਸਾਰਿਆਂ ਦੇ ਜਿਨ੍ਹਾਂ ਦੇ ਕਿਸੇ ਦਾ ਨਾਮ ਮਿਸ ਵੀ ਹੋ ਜਾਏ ਤੇ ਮਾਜ਼ਰਤ ਚਾਹੁੰਦਾ ਉਹਨਾਂ ਨੇ ਜਿੰਨੀ ਐਫਰਟ ਕਰ ਸਕਦੀ ਕੀਤੀ ਕੋਈ ਨਹੀਂ ਕਿਸੇ ਵਾਸਤੇ ਕਰਦਾ ਬਿਨਾਂ ਕਿਸੇ ਲਾਲਚ ਤੋਂ। ਜੇ ਵਕੀਲਾਂ ਦੀ ਗੱਲ ਕਰ ਲਈਏ ਵਕੀਲਾਂ ਨੇ ਕੋਈ ਫੀਸ ਨਹੀਂ ਚਾਰਜ ਕੀਤੀ ਕਿਸੇ ਨੇ ਕੋਈ ਪੈਸਾ ਤਾਂ ਨਹੀਂ ਲਿਆ नहीं कोई पैसा नहीं लिया। ਆਉਂਦੀ ਵਾਰੀ ਕੀ ਦਿੱਤਾ ਤੈਨੂੰ ਫਿਰ ਤੋਹਫੇ ਤੋਹਫੇ ਤੇ ਜੀ ਉੱਥੇ ਡੀਸੀ ਮੈਡਮ ਵੀ ਆਈ ਸੀ ਮਿਠਾਈ ਲੈ ਕੇ ਆਈ ਸੀ ਪਰ ਮੈਂ ਲਿਆਂਦੀ ਨਹੀਂ ਹੈ ਖੁਸ਼ੀ ਦੇ ਮਹਾ ਨਹੀਂ ਮੈਂ ਕੁਛ ਨਹੀਂ ਲੈ ਕੇ ਜਾਣਾ ਖਾ ਲਈ ਤੇ ਉੱਥੇ ਮੁੰਡਿਆਂ ਨੂੰ ਖਵਾਤੀ। ਠੀਕ ਤੇ ਆਪਣਾ ਹੋਰ ਕੌਣ ਆਇਆ ਤੈਨੂੰ ਮਿਲਿਆ ਆਉਂਦੀ ਵਾਰੀ ਤੇ ਇਹਦੇ ਵਿੱਚ ਇੱਕ ਵਕੀਲ ਮਿਲਿਆ ਸੀ ਮੈਨੂੰ ਵਾਗਾ ਬਾਰਡਰ ਤੇ ਹਾਂ ਉਹ ਹੀ ਵਕੀਲ ਸਾਹਿਬ ਹਾਂਜੀ ਸਰਦਾਰ ਸੀ ਹਾਂ ਤੇ ਵਾਵਾ ਉਮਰ ਸੀ ਉਹ ਹੀ ਖਾਰਾ ਸਾਹਿਬ ਤੁਹਾਡਾ ਵੀ ਨਾਂ ਲੈ ਰਹੇ ਉਹ ਹੀ ਖਾਰਾ ਸਾਹਿਬ ਉਹ ਵੀ ਮਿਲੇ ਆ ਕੇ। ਅੱਛਾ ਇਹਦੇ ਵਿੱਚ ਤੁਹਾਡੀ ਬੋਲੀ ਮੇਵਾਤੀ ਹਾਂਜੀ ਮੇਵਾਤੀ ਬੋਲਦੇ ਘਰ 'ਚ ਪੰਜਾਬੀ ਉਧਰੋਂ ਸਿੱਖ ਕੇ ਆਇਆ ਹਾਂਜੀ ਪੰਜਾਬੀ ਤਾਂ ਪਹਿਲਾਂ ਹੀ ਆਉਂਦੀ ਸੀ ਬਾਕੀ ਤੇ ਉਧਰੋਂ ਸਿੱਖ ਲਈ ਬਾਕੀ ਫਿਰ ਉੱਥੇ ਪੰਜਾਬੀ ਬੋਲਦੇ ਸੀ ਸਾਰੇ। ਤੇ ਕੋਈ ਪੜ੍ਹਨੀ ਪੁੜ੍ਹਨੀ ਵੀ ਆਉਂਦੀ ਗੁਰਮੁਖੀ ਕਿ ਸਿੱਖੀ ਕਿ ਕੋਈ ਨਹੀਂ ਜੀ ਨਹੀਂ ਸਿੱਖੀ ਨਹੀਂ ਨਹੀਂ ਐਵੇਂ ਝੂਠ ਮਾਰ ਲਿਆ। ਠੀਕ ਹੈ। ਅੱਛਾ ਇਹਦੇ 'ਚ ਹੁਣ ਜਿਸ ਤਰ੍ਹਾਂ ਤੇਰੇ ਨਾਲ ਦੇ ਜਿਹੜੇ ਉਧਰ ਹੋਰ ਵੀ ਕੋਈ ਪਾਕਿਸਤਾਨੀ ਇਸ ਤਰ੍ਹਾਂ ਹੈ ਨੇ ਉੱਥੇ ਪਾਕਿਸਤਾਨੀ ਮੇਰੇ ਨਾਲ ਦੋ ਰਹਿੰਦੇ ਸੀ ਬਾਕੀ ਜਿਹੜੀ ਜੇਲ੍ਹ 'ਚ ਦੂਜੀ 'ਚ ਗਿਆ ਅੰਮ੍ਰਿਤਸਰ ਸੈਂਟਰਲ ਜੇਲ੍ਹ 'ਚ ਉੱਥੇ ਮੇਰੀ ਕਾਉਂਸਲਿੰਗ ਹੋਈ ਸੀ ਉੱਥੇ ਵਾਵਾ ਹੈਗੇ ਸੀ ਘੱਟੋ ਘੱਟ 200 ਹੈਗੇ ਸੀ ਪਾਕਿਸਤਾਨੀ। ਅੱਛਾ ਇਹਦੇ 'ਚ ਜਿਹੜੀ ਆਪਣੇ ਸਫਾਰਤਖਾਨੇ ਵਾਲੇ ਨੇ ਤੈਨੂੰ ਪਤਾ ਲੱਗਦਾ ਸੀ ਵੀ ਇਹਨਾਂ ਨੇ ਕੋਈ ਤਾਬਨ ਕੀਤਾ ਤੁਹਾਡੇ ਨਾਲ ਮੇਰੇ ਕਾਗਜ਼ਾਤ ਉਧਰ ਘਲਾਏ? ਜੀ ਹਾਂਜੀ ਪਤਾ ਲੱਗਦਾ ਸੀ ਸਭ ਕੁਝ ਵਕੀਲ ਦੱਸਦਾ ਸੀ ਪਰਫੈਕਟ ਤੇਰਾ ਚੱਲ ਰਿਹਾ ਹੋ ਜਾਣਾ ਬਹੁਤ ਛੇਤੀ ਹੋ ਜਾਣਾ ਸਾਰੇ ਹੌਸਲਾ ਦਿੰਦੇ ਹਾਂਜੀ ਸਾਰੇ ਹੌਸਲਾ ਵੀ ਓਵਰਆਲ ਜੇ ਕਹੀਏ ਵੀ ਸਾਰਿਆਂ ਨੇ ਮਦਦ ਕੀਤੀ ਸਾਰਿਆਂ ਨੇ ਮਦਦ ਕੀਤੀ ਤੁਸੀਂ ਵੀ ਕੀਤੀ ਬਹੁਤ ਜ਼ਿਆਦਾ ਸਿਮਰਨਜੋਤ ਮੁਖਰ ਸਾਹਿਬ ਨੇ ਵੀ ਕੀਤੀ ਸਾਰੇ ਬੰਦਿਆਂ ਨੇ ਬਹੁਤ ਹੈਲਪ ਕੀਤੀ ਮੇਰੀ। ਹੁਣ ਗਾਂ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਇਕਦਾਮ ਕਰੇਗਾ ਮਾਂ ਪਿਓ ਨਾਲ? ਨਹੀਂ ਕਦੇ ਵੀ ਨਾ। ਮਾਂ ਪਿਓ ਦੀ ਇੱਜ਼ਤ ਹੈਗੀ ਦੁਨੀਆ ਦੇ ਮਾਂ ਪਿਓ ਤੋਂ ਵੱਧ ਨਹੀਂ ਕੁਛ ਹੈਗਾ? ਸਹੀ ਗੱਲ ਕਿ ਹੈਗਾ? ਨਹੀਂ। ਸੋ ਗੱਲ ਕਰਦੇ ਸਾਂ ਮੁੰਡੇ ਨਾਲ ਜਿਹੜਾ 2.5 ਸਾਲ ਪਹਿਲੇ ਇੰਡੀਆ ਦਾ ਬਾਰਡਰ ਕ੍ਰਾਸ ਕਰ ਗਿਆ ਸੀ ਆਂਦਾ ਮੈਂ ਸਿੱਖਿਆ ਉੱਥੋਂ ਮਾਂ ਪਿਓ ਦੀ ਇੱਜ਼ਤ ਮਾਂ ਪਿਓ ਦਾ ਪਿਆਰ ਵੀ ਮਾਂ ਪਿਓ ਦੇ ਨਾ ਹੋਣ ਦਾ ਅਹਿਸਾਸ ਤੇ ਜਿਵੇਂ ਜਿਹੜੇ ਲੋਕਾਂ ਨੇ ਹੈਲਪ ਕੀਤੀ ਜਿਨ੍ਹਾਂ ਦੇ ਨਹੀਂ ਵੀ ਆਪਾਂ ਨਾਂ ਲੈ ਸਕਦੇ। ਮੈਂ ਫਿਰ ਉਹਨਾਂ ਪਹਿਲੀ ਵਾਰੀ ਮੁੰਡਾ ਕੈਮਰੇ 'ਤੇ ਆਇਆ ਥੋੜ੍ਹਾ ਜਿਹਾ ਝੱਕਦਾ ਵੀ ਆ ਉਹਨਾਂ ਸਾਰਿਆਂ ਦਾ ਸ਼ੁਕਰੀਆ ਦਾ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਕੀ ਕਹਿ ਸਕਦਾ ਵੀ ਜਿੰਨਾ ਵੀ ਆਪਾਂ ਸ਼ੁਕਰੀਆ ਅਦਾ ਕਰ ਲਈਏ ਘੱਟ ਹੈ ਕਿ ਕਿਸੇ ਵਾਸਤੇ ਕਿਸੇ ਗੈਰ ਮਜ਼ਹਬ ਕਿਸੇ ਗੈਰ ਮੁਲਕ ਵਾਸਤੇ ਮੇਰਾ ਨਹੀਂ ਖਿਆਲ ਵੀ ਜਿੰਨੀ ਉਹਨਾਂ ਨੇ ਐਫਰਟ ਕੀਤੀ ਹੋਰ ਕੋਈ ਕਰੇਗਾ। ਉਹਨਾਂ ਦਾ ਅਖੀਰ 'ਤੇ ਪੰਜਾਬੀ ਲਹਿਰ ਦੀ ਟੀਮ ਵੀ ਸਾਰੇ ਪਾਕਿਸਤਾਨ ਵੱਲੋਂ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਸ ਬੱਚੇ ਨੂੰ ਆਪਣੇ ਮਾਂ ਪਿਓ ਤੱਕ ਪਹੁੰਚਾਇਆ। ਮਿਲਦੇ ਆ ਫਿਰ ਇਸ ਬੱਚੇ ਨੂੰ ਆਪਣੇ ਮਾਂ ਪਿਓ ਤੱਕ ਪਹੁੰਚਾਇਆ ਉਹ ਮਾਂ ਦੀਆਂ ਅੱਖਾਂ ਦੇ ਹੰਝੂ ਜਿਹੜੇ ਵਾ ਉਹ ਸਾਰੇ ਲੋਕਾਂ ਨੇ ਮਿਲ ਕੇ ਪੁੰਝੇ ਜਿਨ੍ਹਾਂ ਨੇ ਇਹਦੇ 'ਚ ਐਫਰਟ ਕੀਤੀ ਆ ਇਹਦੇ 'ਚ ਕਿਰਦਾਰ ਅਦਾ ਕੀਤਾ ਉਹ ਸਮਾਜ ਦੀਆਂ ਦੁਆਵਾਂ ਜ਼ਰੂਰ ਉਹ ਸਾਰੇ ਲੋਕਾਂ ਦੇ ਨਾਲ ਰਹਿਣਗੀਆਂ ਤੇ ਉਹਨਾਂ ਦਾ ਅਜਰ ਸਵਾਬ ਵੀ ਸਾਰਿਆਂ ਤੱਕ ਪਹੁੰਚੇਗਾ ਸਾਰਿਆਂ ਨੂੰ ਮਿਲੇਗਾ। ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹੀਦਾ ਵੀ ਲੋਕਾਂ ਦੇ ਆਪਸੀ ਇੰਟਰੈਕਸ਼ਨ ਦੀ ਜਾਂ ਜਿਹੜੇ ਲੋਕ ਵਿਛੜੇ ਨੇ ਇੰਡੀਆ ਪਾਕਿਸਤਾਨ ਨੂੰ ਲੈ ਕੇ ਜਾਂ ਓਵਰਆਲ ਸਾਰਿਆਂ ਨਾਲ ਇਹਨਾਂ ਕਹਾਣੀਆਂ 'ਤੇ ਝਾਤੀ ਪਾਉਂਦੇ ਰਹੀਦਾ ਤੁਹਾਡੇ ਰੂਬਰੂ ਰੱਖਦੇ ਰਹੀਦਾ। ਹੋਪਫੁਲੀ ਇਸ ਤਰ੍ਹਾਂ ਦੇ ਜਿਹੜੇ ਇਨੀਸ਼ੀਏਟਿਵ ਹੈ ਉਹਨਾਂ 'ਤੇ ਰੱਬ ਸੋਹਣਾ ਸਾਨੂੰ ਤੌਫੀਕ ਦੇਵੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੀਏ ਦੂਜਿਆਂ ਦੀ ਮਦਦ ਕਰਨ ਦੀ ਸਾਨੂੰ ਰੱਬ ਤੌਫੀਕ ਦੇਵੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਵੀਡੀਓਜ਼ ਪ੍ਰੋਗਰਾਮ ਤੁਹਾਡੇ ਰੂਬਰੂ ਕਰਦੇ ਰਹਾਂਗੇ। ਨਾਸਿਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਮਿਲਦੇ ਹਾਂ ਫਿਰ ਰੱਬ ਰੱਖ।